hope Pakistan gets a leader like Narendra Modi, says Pakistani American businessman Sajid Tara. Prime Minister Modi is a strong leader who has taken India to new heights, and he will return as the country's PM for a third time. Modi is not only good for India but for the region. ये तो उस खित्ते लिए बहुत वधिया है, and the world. And Pakistan too gets a leader like ਉਹਨੇ ਕਿਹਾ ਮੋਦੀ ਕੱਲਾ ਭਾਰਤ ਲਈ ਨਹੀਂ ਰੀਜਨ ਲਈ ਵੀ ਤੇ ਇਹਨੂੰ ਕੋ ਪੁੱਛੇ ਤੈਨੂੰ ਕੋਈ ਆਪਣੇ ਗੁਜਰਾਤ ਦੇ ਹਜ਼ਾਰਾਂ ਮਾਰੇ ਗਏ ਮੁਸਲਮਾਨ ਭੈਣਾਂ ਭਰਾਵਾਂ ਨਾਲ ਤੇਰਾ ਕੋਈ ਪਿਆਰ ਨਹੀਂ ਹੈ, ਤੂੰ ਨਹੀਂ ਜਾਣਦਾ ਹੈ 20 ਕਰੋੜ ਮੁਸਲਮਾਨ ਕਿਵੇਂ ਡਰੇ ਸਹਿਮੇ ਬੈਠੇ ਨੇ, ਤੈਨੂੰ ਕੋਈ ਫਿਕਰ ਨਹੀਂ ਹੈ। ਕਸ਼ਮੀਰ ਦੇ ਨਾਲ ਕੀ ਕੀਤਾ ਔਰ ਇਹ ਕਹਿ ਰਿਹਾ ਵੀ ਮੋਦੀ ਬਹੁਤ ਵਧੀਆ ਖਿੱਤੇ ਦੇ ਲਈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਪ੍ਰੋਪੇਗੈਂਡੇ ਤੰਤਰ ਵੱਲੋਂ ਨਾਜ਼ੀ ਮੋਦੀ ਨੂੰ ਇੱਕ ਵਰਲਡ ਲੀਡਰ ਵਜੋਂ ਉਭਾਰਨ ਦਾ ਅਮਲ ਤੇਜ਼ ਕਰ ਦਿੱਤਾ ਗਿਆ ਔਰ ਬੀਤੇ ਕੱਲ੍ਹ ਭਾਰਤ ਦੀਆਂ ਨਿਊਜ਼ ਏਜੰਸੀਆਂ ਨੇ ਇੱਕ ਅਮਰੀਕੀ ਹਿੰਦੂ ਵਪਾਰੀ ਜਿਹੜਾ ਮੋਦੀ ਦੀਆਂ ਸਿਫਤਾਂ ਦੇ ਪੁੱਲ ਬੰਨੇ ਉਸਨੇ। ਸੋ ਅੱਜ ਇੱਕ ਪਾਕਿਸਤਾਨੀ ਅਮਰੀਕਨ ਬਿਜ਼ਨਸਮੈਨ ਸਾਜਿਦ ਤਾਰਾ ਨਾਲ ਕੀਤਾ ਇੱਕ ਇੰਟਰਵਿਊ ਜਿਹੜਾ ਹੈ ਉਹ ਵਾਇਰਲ ਕੀਤਾ ਗਿਆ। ਸੋ ਇਸ ਇੰਟਰਵਿਊ ਵਿੱਚ ਬੇਸ਼ਰਮ ਇਸ ਵਪਾਰੀ ਨੇ ਕਿਹਾ ਹੈ ਕਿ ਕਾਸ਼ ਪਾਕਿਸਤਾਨ ਕੋਲ ਵੀ ਮੋਦੀ ਵਰਗਾ ਲੀਡਰ ਹੁੰਦਾ। ਸੋ ਇਸ ਵਪਾਰੀ ਅਨੁਸਾਰ ਮੋਦੀ ਜਨਮਜਾਤ ਲੀਡਰ ਹੈ ਅਤੇ ਉਸ ਨੇ ਭਾਰਤ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ ਹੈ। ਇਸ ਨੂੰ ਕਹਿੰਦੇ ਨੇ ਪ੍ਰੋਪੇਗੈਂਡਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਵੈਸੇ ਤਾਂ ਲੜਾਈ ਸਾਡੀ ਬ੍ਰਾਹਮਣਵਾਦ ਹਿੰਦੂਤਵਾਦ ਔਰ ਦਿੱਲੀ ਦੇ ਹਾਕਮਾਂ ਨਾਲ ਹੈ, ਪਰ ਕਈ ਵਾਰ ਮੈਂ ਦੇਖਦਾ ਹਾਂ ਕਿ ਦੁਸ਼ਮਣ ਤੋਂ ਵੀ ਸਿੱਖਣ ਦੀ ਲੋੜ ਹੁੰਦੀ ਹੈ ਕਿ ਵੀ ਇੱਕ ਤਾਂ ਨੈਰੇਟਿਵ ਸਿਰਜਣਾ ਹੈ, ਬਿਰਤਾਂਤ ਉਹ ਤਾਂ ਝੂਠ ਦੇ ਉੱਤੇ ਉਹਨਾਂ ਦੀ ਮੋਨੋਪੋਲੀ ਹੈ, ਪਰ ਦੂਸਰੇ ਪਾਸੇ ਕਿਸ ਅੰਦਾਜ਼ 'ਚ ਕਿਹੜੇ ਵੇਲੇ ਕਿਹੜੀ ਸਟਰਿੰਗ ਪੁੱਲ ਕਰਨੀ ਹੈ, ਕਿੱਥੋਂ ਕੱਢ ਕੇ ਕੀ ਲਿਆਉਣਾ ਹੈ। ਜੇ ਹਾਲਾਂ ਉਹਨਾਂ ਦੇ ਕੋਲ ਮਨੀ ਸਾਧਨ ਕਿੰਨੇ ਲੋਕ ਉਹਨਾਂ ਦੇ ਦਿਨ ਰਾਤ ਲੱਗੇ ਹੋਏ ਨੇ ਇਸ ਕੰਮ ਦੇ ਉੱਤੇ, ਪਰ ਇਹ ਇੱਕ ਸਿੱਖਣ ਵਾਲੀ ਗੱਲ ਹੈ ਕਿ ਵੀ ਉਹਨਾਂ ਨੇ ਇੱਕ ਪਾਸੇ ਭਾਰਤ ਦੇ ਵਿੱਚ ਇਲੈਕਸ਼ਨ ਦਾ ਇਹ ਫੇਜ਼ ਖਤਮ ਹੋਇਆ, ਦੂਸਰਾ ਹੋਇਆ ਵਿੱਚੋਂ ਇਹ ਵੀ ਖਬਰਾਂ ਨੇ ਕਿ ਭਾਈ ਯੂਪੀ 'ਚ ਵੀ ਇਹ ਲੂਜ਼ ਕਰ ਸਕਦੇ ਨੇ, ਕੁਝ ਸੀਟਾਂ ਫਲਾਣੇ 'ਚ ਵੀ ਕਰ ਸਕਦੇ ਨੇ ਔਰ ਕੋਈ ਐਂਥੂਜ਼ੀਆਜ਼ਮ ਨਜ਼ਰ ਨਹੀਂ ਆਉਂਦਾ ਲੋਕਾਂ 'ਚ, ਕਿਤੇ ਵੋਟਾਂ ਵੱਧ ਪੈ ਰਹੀਆਂ ਨੇ ਕਿਤੇ ਘੱਟ ਪੈ ਰਹੀਆਂ ਨੇ। ਪਰ ਇਸ ਸਾਰੇ ਦੇ ਚਲਦਿਆਂ ਉਹਨਾਂ ਦੇ ਪ੍ਰੋਪੇਗੈਂਡਾ ਤੰਤਰ ਨੇ ਆਪਣਾ ਪ੍ਰੋਪੇਗੈਂਡਾ ਮਿਲ ਜਿਹੜੀ ਹੈ ਉਸ ਦੇ ਵਿੱਚ ਜਿਹੜਾ ਮੋਸ਼ਨ ਹੈ ਉਸ ਨੂੰ ਘਟਾਇਆ ਨਹੀਂ ਹੋਇਆ, ਰਾਦਰ ਬਹੁਤ ਫਾਸਟ ਚੱਲ ਰਿਹਾ ਔਰ ਉਹਨਾਂ ਨੂੰ ਇਹ ਲੱਗਾ ਵੀ ਵਿਦਨ ਕੰਟਰੀ ਜੋ ਬਾਕੀ ਉਹਨਾਂ ਦੇ ਸਾਰੇ ਕਾਰਕੁਨ ਕਹਿ ਰਹੇ ਨੇ ਸ਼ਾਇਦ ਉਸ ਦਾ ਪ੍ਰਭਾਵ ਉਹਨਾਂ ਲੋਕਾਂ 'ਤੇ ਨਾ ਹੋਏ ਜਿੰਨਾ ਕਿ ਜਦੋਂ ਕੋਈ ਬਾਹਰਲਾ ਕਹਿੰਦਾ ਤੇ ਉਹਨਾਂ ਨੂੰ ਇਹ ਲੱਗਦਾ ਕਿ ਵੀ ਵਾਹ 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 ਜੀ ਸਾਡੇ ਮੋਦੀ ਜੀ ਦੀਆਂ ਸਿਫਤਾਂ ਦੇ ਪੁੱਲ ਤਾਂ ਬਾਹਰਲੇ ਵੀ ਜਿਹੜੇ ਨੇ ਉਹ ਬਣ ਰਹੇ ਨੇ। ਹੁਣ ਕਿਉਂਕਿ ਵਿਦਨ ਅਮਰੀਕਾ ਵੀ ਥੋੜ੍ਹੀ ਬਹੁਤ ਪ੍ਰੋਗਰੈਸਿਵ ਇੰਡੀਅਨ ਕਮਿਊਨਿਟੀ ਹੈ ਜਿਨ੍ਹਾਂ ਨੂੰ ਪਤਾ ਵੀ ਇਹ ਤਾਂ ਮੁਲਕ ਦੀਆਂ ਬੇੜੀਆਂ ਦੇ ਵਿੱਚ ਵੱਟੇ ਪਾ ਰਿਹਾ, ਉਹ ਵਿਰੋਧ ਕਰਦੇ ਨੇ। ਸੋ ਕੱਲ੍ਹ ਜਿਵੇਂ ਅਸੀਂ ਦੇਖਿਆ ਕਿ ਕਾਨੂੰਨ ਜੇ ਕਿਸੇ ਸ਼ਿਕਾਗੋ ਬੇਸਡ ਵਪਾਰੀ ਦੇ ਨਾਲ ਇੰਟਰਵਿਊ ਜਿਹੜਾ PTI ਔਰ ANI ਨੇ ਕੀਤਾ ਔਰ ਫੁੱਲ ਸਕੇਲ ਵਾਇਰਲ ਕੀਤਾ ਗਿਆ ਜਿਹਦੇ 'ਚ ਉਹ ਕਹਿ ਰਿਹਾ ਕਿ ਜੀ ਜੇ ਅਮਰੀਕਾ ਨੂੰ ਚਾਹੀਦਾ ਕਿ ਵੀ ਇਹਨਾਂ ਨੂੰ ਲੱਗਦਾ ਖਾਲਿਸਤਾਨ ਚਾਹੀਦਾ ਇਹ ਦੇ ਦੇਣ ਇੱਥੇ ਅਮਰੀਕਾ 'ਚ ਟਰੂਡੋ ਦੇ ਦੇ ਔਰ ਮੋਦੀ ਬਹੁਤ ਵੱਡਾ ਔਰ ਮੋਦੀ ਜਿੱਤੇਗਾ ਔਰ ਮੋਦੀ ਨੇ ਭਾਰਤ ਨੂੰ ਸਿਖਰਾਂ 'ਤੇ ਪਹੁੰਚਾ ਦਿੱਤਾ ਇਹ ਉਹ। ਹੁਣ ਇਹ ਕੱਲ੍ਹ ਦਾ ਹੁਣ ਅੱਜ ਮੈਂ ਦੇਖ ਰਿਹਾ ਵੀ PTI ਦੀ ਨਿਊਜ਼ ਏਜੰਸੀ ਨੇ ਹਾਲਾਂ ਪਾਕਿਸਤਾਨੀ ਕਮਿਊਨਿਟੀ ਦੇ ਵਿੱਚ ਪ੍ਰੋਮੀਨੈਂਟ ਲੋਕਾਂ ਨੂੰ ਮੈਂ ਵੀ ਜਾਣਦਾ ਜਿੰਨੇ ਕਿਸੇ ਨਾ ਕਿਸੇ ਦੇ ਨਾਲ ਪਬਲਿਕ ਪਲੇਸਿਸ ਦੇ ਉੱਤੇ ਥੋੜ੍ਹਾ ਬਹੁਤ ਕਦੇ ਵਾਹ ਪੈਂਦਾ। ਮੈਂ ਸਾਜਿਦ ਤਾਰਾ ਨੂੰ ਮੈਂ ਨਹੀਂ ਜਾਣਦਾ ਕਿ ਵੀ ਇਹ ਕਿਹੜਾ ਬਿਜ਼ਨਸ ਉਹਨੂੰ ਪ੍ਰੋਜੈਕਟ ਮੈਂ ਕੀਤਾ ਗਿਆ ਔਰ ਇਹ PTI ਦੀ ਹੈਡਲਾਈਨ ਹੋਪ ਪਾਕਿਸਤਾਨ ਗੈਟਸ ਏ ਲੀਡਰ ਲਾਈਕ ਨਰਿੰਦਰ ਮੋਦੀ says Pakistani American businessman Sajid Tara. It is written everywhere that Modi ji will be the next Prime Minister of India, says Baltimore based Pakistani American businessman Sajid Tara. ਹੁਣ ਸਾਜਿਦ ਤਾਰਾ ਕੌਣ ਹੈ ਮੈਨੂੰ ਨਹੀਂ ਪਤਾ, ਚਲੋ ਕੋਈ ਵਪਾਰੀ ਵੀ ਹੋ ਸਕਦਾ, ਪਾਕਿਸਤਾਨੀ ਵੀ ਹੋ ਸਕਦਾ। ਹੁਣ ਉਹਨੂੰ ਇਸ ਮੌਕੇ ਤੇ ਸਾਜਿਦ ਤਾਰੇ ਨੂੰ ਬਾਲਟੀਮੋਰ 'ਚ ਬੈਠਿਆਂ ਪਤਾ ਕਿ ਮੋਦੀ ਨੇ ਬਣ ਜਾਣਾ ਪ੍ਰਾਈਮ, ਇਕੱਲੇ ਮੋਦੀ ਨੇ ਨਹੀਂ ਬਣਨਾ, ਮੋਦੀ ਜੀ। ਪਾਕਿਸਤਾਨੀ ਵੈਸੇ ਹੀ ਨਹੀਂ ਕਹਿੰਦੇ ਇਸ ਕਿਸਮ ਦੇ ਨਾਲ, ਪਰ
ਕਿਉਂਕਿ ਉਹਦੇ ਮੂੰਹ 'ਚ ਲਫ਼ਜ਼ ਪਾਏ ਨੇ ਜਾਂ ਉਹ कोई उदा हिंदू दोस्त होना, उन्हें क्या होना जी साडा हमारे मोदी जी डूब रहे हैं और जनाबे आला थोड़ा सा कर दें ना, आपका नाम भी होगा। हाँ हाँ जी, हाँ हाँ। सो हुण वो साजिद तारा फिर उन्हें भी क्या होना कि भी जे हुण पुल ही बनने ने ते इन्ना क बनो कि भी थल्ले पानी रहे ही ना, पानी दे विच भी पुल बन दिओ, पानी तो पार जाण लई तां बन्ने ही जांदे ने। हुण उहदे चों कह रहा प्राइम मिनिस्टर मोदी इज ए स्ट्रॉन्ग लीडर who has taken India to new heights, ਲੈ ਗਿਆ ਚੰਦਰਮਾ ਦੇ ਉੱਤੇ ਇੰਨੀ ਉਚਾਈ ਸੇ ਕਿ ਵੀ ਉਹ ਜਿਵੇਂ ਮੈਂ ਉਹ ਅਲਾਮਾ ਇਕਬਾਲ ਦੇ ਸ਼ੇਅਰ ਦੀ ਪੈਰੋਡੀ ਕਿਸੇ ਨੇ ਕੀਤੀ ਕਿ ਵੀ ਪੰਜਾਬੀ ਨੂੰ ਪੁੱਛਿਆ ਉਰਦੂ ਸੁਣਾ ਕੇ ਕਿ ਵੀ ਇਹ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ खुदा बंदे से खुद पूछे बता तेरी रजा क्या है। ਉਹਨੂੰ ਵਿਚਾਰੇ ਨੂੰ ਉਨਾ ਕੁ ਸਮਝ ਆਇਆ ਕਿਤੇ ਪਾੜੇ ਦਾ ਮਾਰਿਆ, ਉਹਨੇ ਕਿਹਾ ਵੀ ਇੰਨਾ ਆਪਣੇ ਆਪ ਨੂੰ ਉੱਚਾ ਚੁੱਕ, ਇੰਨਾ ਚੁੱਕ ਕੇ ਹਿਮਾਲਿਆ ਤੇ ਪਹੁੰਚ ਜਾ, ਤੇ ਕਹਿੰਦਾ ਉੱਥੇ ਲੱਗਣ ਲੱਗੇ ਤੈਨੂੰ ਠੰਡ, ਤੇ ਫਿਰ ਤੈਨੂੰ ਰੱਬ ਪੁੱਛੇ ਓਏ ਕਮਲਿਆ ਆ ਤੇ ਗਿਆ ਇੱਥੇ ਤੇ ਤੇਰੀ ਦੱਸ ਰਜਾਈ ਕਿੱਥੇ ਹੈ। ਹੁਣ ਜਦੋਂ ਨਿਊ ਹਾਈਟਸ ਮੈਂ ਸੁਣਿਆ ਮੈਂ ਕਿਹਾ ਵੀ ਹੁਣ ਇਹ ਨਿਊ ਹਾਈਟ ਤਾਂ ਹਿਮਾਲਿਆ ਤੇ ਜਾ ਕੇ ਰਜਾਈ ਲੱਭਣ ਵਾਲਾ ਕੰਮ ਹੀ ਹੈ। Taken India to new heights and he will return as the country's PM for a third time. Prominent Pakistani American businessman है, उन्हें कहा जी ये तीजी बार भी आएगा। दसो हुण पाकिस्तानी बिजनेसमैन स्टैंप लाएगा मोदी का तो फिर मोदी आएगा। फिर उन्हें कहा कि भाई मोदी इज नॉट ओनली गुड फॉर इंडिया बट फॉर द रीजन, ये तो उस खिते लिए बहुत वधिया है एंड द वर्ल्ड, दुनिया ਲਈ ਵੀ ਮੋਦੀ ਵਾਹ 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 ਕੀ ਕਹਿਣਾ ਜੇ ਬੋਲਣਾ ਹੀ ਹੈ ਝੂਠ ਤੇ ਫਿਰ ਆਹੀ ਤਰੀਕਾ ਹੈ ਜੀ। ਬਿਲਕੁਲ। ਐਂਡ ਪਾਕਿਸਤਾਨ ਟੂ ਗੈਟਸ ਅ ਲੀਡਰ ਲਾਈਕ, ਉਹਨੇ ਕਿਹਾ ਮੋਦੀ ਕੱਲਾ ਭਾਰਤ ਲਈ ਨਹੀਂ ਰੀਜਨ ਲਈ ਵੀ, ਤੇ ਇਹਨੂੰ ਕੋ ਪੁੱਛੇ ਤੈਨੂੰ ਕੋਈ ਆਪਣੇ ਗੁਜਰਾਤ ਦੇ ਹਜ਼ਾਰਾਂ ਮਾਰੇ ਗਏ ਮੁਸਲਮਾਨ ਭੈਣਾਂ ਭਰਾਵਾਂ ਨਾਲ ਤੇਰਾ ਕੋਈ ਪਿਆਰ ਨਹੀਂ ਹੈ, ਤੂੰ ਨਹੀਂ ਜਾਣਦਾ ਹੈ 20 ਕਰੋੜ ਮੁਸਲਮਾਨ ਕਿਵੇਂ ਡਰੇ ਸਹਿਮੇ ਬੈਠੇ ਨੇ, ਤੈਨੂੰ ਕੋਈ ਫਿਕਰ ਨਹੀਂ ਹੈ। ਕਸ਼ਮੀਰ ਦੇ ਨਾਲ ਕੀ ਕੀਤਾ, ਔਰ ਇਹ ਕਹਿ ਰਿਹਾ ਵੀ ਮੋਦੀ ਬਹੁਤ ਵਧੀਆ ਖਿੱਤੇ ਦੇ ਲਈ। मोदी इज ए रिमार्केबल लीडर, इधे वर्गा कोई जम्या ही नहीं, तू भी नहीं जम्या, तू भी रिमार्केबल ही है, तेरे वर्गा भी कोई नहीं जम्या। मिस्टर तरार ही इज नेचुरल बॉर्न लीडर, जन्मजात लीडर है। वो चाह नहीं बेची, चाह बेच के नहीं लीडर बने, वो जमदे ही जो मां की कुख चों निकलिया नर्स नूं लैक्चर कर, दाई नूं नर्स नूं जो भी सी ਉਹਨੂੰ ਵੀ ਖੜਾ ਹੋ ਕੇ ਲੈਕਚਰ ਕਰ ਰਿਹਾ ਸੀ, ਉਹ ਤੋਂ ਵੀ ਭਾਰਤ ਮਾਤਾ ਕੀ ਜੈ ਦੇ ਨਾਰੇ ਲਵਾ ਰਹੇ। ਐਜ਼ ਅ ਨੈਚੁਰਲ ਲੀਡਰ ਹੈ। ਹੀ ਇਜ਼ ਦਾ ਵਨ ਪ੍ਰਾਈਮ ਮਿਨਿਸਟਰ ਹੂ ਹੈਜ਼ ਵਿਜ਼ਿਟਡ ਪਾਕਿਸਤਾਨ ਇਨ ਐਡਵਰਸ ਸਰਕਮਸਟੈਂਸਿਸ। ਦੱਸੋ ਯਾਰ ਕਿ ਵੀ ਉਹ ਆਪਣੀ ਸੌਦੇਬਾਜ਼ੀ ਅਡਾਨੀ ਦੀ ਯਾਰੀ ਕਿਸ, ਮੈਂ ਹੁਣ ਜਾਣਾ ਨਹੀਂ ਚਾਹੁੰਦਾ ਵੀ ਉਹ ਕੀ ਹੈ ਕਿ ਵੀ ਕਿਵੇਂ ਪਾਕਿਸਤਾਨ ਦੀ ਸੋਵਰਨਿਟੀ ਵਾਇਓਲੇਟ ਕੀਤੀ, ਕੋਈ ਬਿਨਾਂ ਵੀਜ਼ੇ ਤੋਂ ਉਹਨਾਂ ਦੇ ਇਨਵੈਸਟੀਗੇਸ਼ਨ ਚੱਲੀ ਵੀ ਪਹੁੰਚ, ਉਹ ਕਹਿੰਦਾ एंड रिस्क इज पोलिटिकल कैपिटल जी, उन्हें बड़ा खतरा मोल लिया। आई एम एक्सपैक्टिंग दैट मोदी जी विल स्टार्ट डायलॉग एंड ट्रेड विद पाकिस्तान। ये इनू ये लगता भी मैं हुणे मोदी दी सिफतां दे पुल बन्ने ने ते मैनू भी कोई ना कोई ठेका लाहौर तो ਅੰਮ੍ਰਿਤਸਰ सौदा बेचण दा मिल जाए। ये सारे इस किस्म दे ग्रीडी डॉग्स। ए पीसफुल पाकिस्तान इज गुड फॉर इंडिया एज वेल। It is written everywhere that Modi ji will be the next Prime Minister of India. Mr. Tarar said in a response to a question. मैं कहा हर पासे लिखा है, तेरे घर की कंध ते भी लिखा होना है, तेरे मुँह ते भी लिखा है, फिटे मुँह होर तुसीं की इस किस्म के लिए करोगे। और उन्होंने कहा कि भाई तरार मूव टू US in 1990s and is well connected with the ruling Pakistani। ये दुख की गल है जे ट्रू होए कि पाकिस्तानी एस्टैबलिशमेंट, ਹੁਣ एस्टैबलिशमेंट ਦਾ ਮਤਲਬ ਫੌਜ ਹੈ ਉੱਥੇ, ਇਹ ਜੋ ਬਣੇ ਨੇ ਇਹ ਤਾਂ ਉੱਥੇ ਜੋ ਫੌਜ ਚਾਹੁੰਦੀ ਹੈ ਉਹੀ ਹੁੰਦਾ ਕਿ ਉਹਨਾਂ ਨਾਲ ਕਨੈਕਟਡ ਹੈ। ਜੇ ਤਾਂ ਇਹ ਲੈਵਲ ਹੈ ਫਿਰ ਤਾਂ ਰੱਬ ਹੀ ਰੱਖ ਹੈ। ਪਰ ਫਿਰ ਉਹ ਕਹਿ ਰਿਹਾ ਇਟ ਇਜ਼ ਰਾਈਜ਼ ਆਫ ਇੰਡੀਆ ਅਮੇਜ਼ਿੰਗ, ਇਟ ਇਜ਼ ਨਥਿੰਗ ਬਟ ਏ ਮਿਰੈਕਲ that 97 crore people in India are exercising their franchise। ਕਿੰਨਾ ਮਿਰਾਕਲ ਹੈ ਕਿ 97 ਕਰੋੜ ਲੋਕ ਵੋਟਾਂ ਪਾ ਰਹੇ ਨੇ। India is biggest and largest democracy। I am seeing the popularity of Modi ji up there and the rise of India in 2024 is amazing। It is a story to be told। You will see it in the future that people will learn from Indian democracy। ਹੱਦ ਹੋ ਗਈ ਵੀ ਉਹ ਕਹਿੰਦੇ ਨੇ ਵੀ ਉਹ ਗੱਪਸਤਾਨ ਵਾਲਿਆਂ ਦੇ ਵੀ ਬਾਰਡਰ ਟੁੱਟ ਗਈ ਹੋਣੀ। ਉਹ ਵੀ ਕਹਿੰਦੇ ਹੋਣੇ ਕਿ ਵੀ ਬਣਾਓ ਇਹਨੂੰ ਤਰਾਰ ਨੂੰ ਲਿਆ ਕੇ ਬਾਦਸ਼ਾਹ ਗੱਪੀਆਂ ਦਾ। ਫਿਰ ਇਹ ਸਾਰੇ ਦੇ ਹੁਣ ਅੱਗੇ ਤਾਂ ਜਿੱਦ ਤੱਕ ਚਲਾ ਗਿਆ ਕਿ ਵੀ ਇਹ ਜਿਹੜਾ ਇਸ ਤੇ ਇਹੀ ਕਹਿਣਾ ਬਣਦਾ ਹੈ ਕਿ ਵੀ ਅਲਾਮਾ ਇਕਬਾਲ ਦਾ ਇਸ ਗੰਭੀਰ ਮੁਦਰਾ ਦੇ ਵਿੱਚ ਜਿਹੜਾ ਸ਼ੇਅਰ ਮੈਂ ਕਹਿਣਾ ਚਾਹੁੰਦਾ ਕਿ ਵੀ
ਇਹ ਲੋਕ ਜਿਹੜੇ ਚੰਦ ਛਿਲੜਾਂ ਦੀ ਖਾਤਰ ਕਿ ਇੰਡੀਅਨ ਬਿਜ਼ਨਸਮੈਨ ਔਰ ਉਹਨਾਂ ਦੇ ਨਾਲ ਕੋਈ ਲਿੰਕ ਹੋਏਗਾ, ਉਹਨਾਂ ਨੇ ਇੰਟਰਵਿਊ ਦਵਾਇਆ ਕਿ ਜੀ ਕੋਈ ਉੱਥੋਂ ਵੀ ਟੁਕੜਾ ਮਿਲ ਜਾਏ, ਤੇ ਇਸ ਕਿਸਮ ਦੇ ਲੋਕ ਇੱਕ ਪਾਸੇ ਇਹ ਵਿਕਾਊ ਮਾਲ ਹੈ ਤੇ ਦੂਸਰੇ ਪਾਸੇ ਉਹ ਨੇ ਜਿਹੜੀ ਆਪਣੀ ਗੈਰਤ ਔਰ ਰਣਕ ਲਈ ਜੂਝਣ ਵਾਲੇ ਨੇ, ਉਹ ਕਸ਼ਮੀਰੀ ਜੁਝਾਰੂ ਹੋਣ ਜਾਂ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਸੈਲਫ ਰਿਸਪੈਕਟ ਔਰ ਆਪਣੇ ਵਤਨ ਪ੍ਰਸਤ ਲੋਕ ਨੇ, ਜਿਨ੍ਹਾਂ ਪ੍ਰਥਾਇਆ ਅਲਾਮਾ ਇਕਬਾਲ ਨੇ ਕਦੇ ਇਹ ਕਿਹਾ कि ए तायरे लाहूती उस रिज़्क़ से मौत अच्छी जिस रिज़्क़ से आती हो परवाज में कोताही। कि वो डिवाइन बर्ड, वो रब्बी बंदे वो रिज़्क़ ना खाई जिस रिज़्क़ दे नाल तैनू अपनी परवाज उचाण दे नाल समझौता करना पवे, उस नाल मर जाना कबूल करी। ते एक पासे ये साजिद तारा वर्गे ਜਿਹੜੇ ਲੋਕ ਵੀ ਇਸ ਪਲੈਨਟ ਦੇ ਉੱਤੇ ਹੈਗੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।